जी, जी। अपने अगले कॉलर ने रतनदीप। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ सत ਵੀਰਾਂ श्री ਨੂੰ ਜੀ। अकाल जी। ਹਾਂਜੀ, ਮੇਰਾ ਸਵਾਲ ਤੇ ਇਹ ਹੈ ਜੀ, ਜਿੱਦਾਂ ਆਪਣਾ ਟਰੱਕ ਹੈ, ਤੁਹਾਡੀ ਆਪਣੀ ਕੰਪਨੀ ਹੈ ਨਾ ਜੀ, ਤੁਸੀਂ ਆਪਣੀ ਆਪੇ ਤੁਸੀਂ ਓਨਰ ਆ ਤੇ ਆਪੇ ਤੁਸੀਂ ਡਰਾਈਵਰ ਆ ਨਾ ਜੀ। ਉਹ ਜਿੱਦਾਂ ਤੁਸੀਂ W2 ਤਾਂ ਤੁਸੀਂ ਆਪਣੇ ਆਪ ਨੂੰ ਕੱਢਦੇ ਆ ਕਿ ਵਰਕਸ ਕੌਮ ਵੀ ਲੈਣਾ ਉਹਨਾਂ ਜ਼ਰੂਰੀ ਆ ਕਿ ਜਿਹੜਾ ਤੁਸੀਂ ਹੋਰ ਡਰਾਈਵਰ ਰੱਖਣਾ ਆ ਉਹਦੇ ਲਈ ਜ਼ਰੂਰੀ ਆ ਵਰਕਸ ਕੌਮ ਕਿ ਆਪਣੇ ਆਪ ਨੂੰ ਵੀ ਜ਼ਰੂਰੀ ਹੈ? ਤੁਸੀਂ ਆਪਣੇ ਆਪ ਨੂੰ ਐਕਸਕਲੂਡ ਕਰ ਸਕਦੇ, ਪਰ ਜੇ ਤੁਸੀਂ W2 ਆ ਵਰਕਸ ਕੌਮ ਜ਼ਰੂਰੀ ਆ। ਚਾਹੇ ਮੈਂ ਆਪ ਹੀ ਓਨਰ ਆ ਤਾਂ ਆਪ ਹੀ ਡਰਾਈਵਰ ਆ। ਜੀ ਜੀ, ਦੇਖੋ ਜੀ, ਇੱਕ ਮਤਲਬ ਜ਼ਰੂਰੀ ਹੈ। ਪ੍ਰਜੋਤ ਜੀ, ਇੱਕ ਚੀਜ਼ ਮੈਂ ਇੱਥੇ ਕਲੀਅਰ ਕਰਦੇ ਹਾਂ ਭਾਜੀ, ਉਹਨਾਂ ਦਾ ਸਵਾਲ ਜਿਹੜਾ ਹੈ ਨਾ ਬੜਾ ਵਧੀਆ ਹੈਗਾ, ਕਿਉਂਕਿ ਜਿੰਨੀ ਵੀ ਸਾਡੀਆਂ ਇਸ ਵੇਲੇ ਟਰੱਕਿੰਗ ਕੰਪਨੀ ਓਨਰ ਆਪਰੇਟਰ ਹੈਗੇ ਆ, ਉਹਨਾਂ ਸਾਰਿਆਂ ਨੇ ਪਿਛਲੇ 2 ਸਾਲਾਂ ਦੇ ਵਿੱਚ AB5 ਦੇ ਡਰ ਤੋਂ ਕਾਰਪੋਰੇਸ਼ਨ LLC ਬਣਾ ਲਈਆਂ ਹੈਗੀਆਂ। ਜੀ ਠੀਕ ਹੈ ਨਾ। ਜਿੰਨੇ ਵੀ ਕਾਰਪੋਰੇਸ਼ਨ ਬਣਾਈਆਂ ਹੈਗੀਆਂ, ਇੰਕ ਕਾਰਪੋਰੇਸ਼ਨ ਬਣਾਈ ਹੈਗੀ ਆ, ਉਹਨਾਂ ਨੂੰ ਆਪ ਦਾ ਪੇਰੋਲ ਕਰਨਾ ਰਿਕੁਆਇਰਡ ਹੈਗਾ, ਉਹਦੇ 'ਚ ਕੋਈ ਚੋਇਸ ਨਹੀਂ ਹੈਗੀ। ਸੋ ਤੁਸੀਂ ਜੇ ਆਪ ਦਾ ਪੇਰੋਲ ਕਰਦੇ ਆ, ਉਹਦੇ ਵਿੱਚ ਹੁਣ ਇਹ ਕੁਐਸਚਨ ਆਉਂਦਾ ਕਿ ਜੇ ਤੁਹਾਡੇ ਨਾਂ ਤੇ ਕਾਰਪੋਰੇਸ਼ਨ ਹੈਗੀ ਆ ਤਾਂ ਤੁਸੀਂ ਆਪ ਹੀ ਉਹਦੇ ਵਿੱਚ ਉਹਦੇ ਸ਼ੇਅਰ ਹੋਲਡਰ ਆ ਜਾਂ ਆਪ ਹੀ ਓਨਰ ਹੈਗੇ ਆ ਉਸ ਕਾਰਪੋਰੇਸ਼ਨ ਦੇ, ਤੁਸੀਂ ਆਪ ਦੇ ਆਪ ਨੂੰ ਐਕਸਕਲੂਡ ਕਰ ਸਕਦੇ ਆ ਵਰਕਰਸ ਕਾਮ ਦੇ ਵਿੱਚੋਂ। ਪਰ ਜੇ ਉਹ ਜਿਹੜੀ ਕੰਪਨੀ ਹੈਗੀ ਕਾਰਪੋਰੇਸ਼ਨ ਤੁਹਾਡੀ ਵਾਈਫ ਦੇ ਨਾਂ ਤੇ ਆ ਜਾਂ ਤੁਹਾਡੇ ਬੱਚਿਆਂ ਦੇ ਨਾਂ ਤੇ ਆ ਜਾਂ ਕਿਸੇ ਹੋਰ ਦੇ ਨਾਂ ਤੇ ਆ, ਔਰ ਤੁਸੀਂ ਉਹਦੇ ਵਿੱਚ ਐਜ਼ ਆ ਕੰਮ ਕਰ ਰਹੇ ਆ, ਉਹ ਤੁਸੀਂ ਉਹਦੇ ਵਿੱਚ ਡਰਾਈਵਰ ਮੰਨੇ ਜਾਓਗੇ ਔਰ ਤੁਹਾਨੂੰ ਵਰਕਰਸ ਕਾਮ ਜ਼ਰੂਰੀ ਆ ਉਸ ਵੇਲੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਧਿਆਨ ਰੱਖਣ ਯੋਗ ਆ, ਕਿਉਂਕਿ ਬਹੁਤ ਲੋਕਾਂ ਨੇ ਇਹ ਡਿਸੀਜਨ ਬਣਾ ਲਿਆ, ਫਟਾਫਟ ਕਾਰਪੋਰੇਸ਼ਨ ਬਣਾ ਲਈ। ਉਹ ਕਾਰਪੋਰੇਸ਼ਨ ਜਿਹੜੀ ਬਣਾ ਲਈ ਆ ਉਹਦੇ ਨਾਲ ਇੱਕ ਪਾਸੇ ਤੁਸੀਂ ਖੁਦ ਵੱਜ ਗਏ ਹੈਗੇ ਕਿ ਤੁਸੀਂ ਖੁਦ ਨੂੰ ਪੇਰੋਲ ਜਿਹੜਾ ਆ ਤੁਹਾਨੂੰ ਕਰਨਾ ਪੈਣਾ। ਨਾਲੇ ਇੰਨੀ ਨਹੀਂ ਮਰਜ਼ੀ ਵੀ ਜਿੰਨਾ ਮਰਜ਼ੀ ਕਰ ਲਓ ਜੀ, 10,000 ਜਾਂ 20,000 ਜਿਹੜਾ ਐਵਰੇਜ ਟਰੱਕਿੰਗ ਦਾ ਮਿਨੀਮਮ ਜਿਹੜਾ ਹੁੰਦਾ ਆ ਟਰੱਕ ਡਰਾਈਵਰ ਦੀ ਉਨੀ ਕਰਨੀ ਪੈਣੀ ਆ। ਦੂਸਰਾ, ਇਹ ਜੋ CPA ਆ ਤੁਹਾਡਾ ਅਕਾਊਂਟੈਂਟ ਆ, ਪਲੀਜ਼ ਉਹਦੇ ਨਾਲ ਜ਼ਰੂਰ ਡਿਸਕਸ ਕਰਿਓ। ਜਿਨ ਕਾਰਪੋਰੇਸ਼ਨ ਬਣਾਈ ਆ ਤੇ ਉਹਦੇ ਜਿਹੜੇ ਤੁਹਾਡੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸ਼ੇਅਰ ਹੋਲਡਰਸ ਕੌਣ ਹੈਗੇ ਆ, ਕੌਣ ਡਰਾਈਵਰ, ਕਿਉਂਕਿ ਉਹ ਬਿਲਕੁਲ ਸਹੀ ਸਲਾਹ ਤੁਹਾਨੂੰ ਦੇ ਸਕਦੇ ਆ। ਜੀ ਜੀ ਜੀ, ਥੈਂਕ ਯੂ रतन जी। ਧੰਨਵਾਦ ਜੀ, ਓਕੇ, ਮਿਹਰਬਾਨੀ। ਅਗਲੇ ਕਾਲਰ ਨੇ ਓਮਕਾਰ ਸਿੰਘ। ਸਤਿ ਸ੍ਰੀ ਅਕਾਲ ਜੀ ਭਾਜੀ, ਤਿੰਨਾਂ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਮੇਰੇ ਹਿਸਾਬ ਨਾਲ ਪ੍ਰੋਬਲਮ ਤਾਂ ਇਹਦੀ ਕੋਈ ਹੈ ਨਹੀਂ ਜੀ। ਜਿੱਦਾਂ ਹੁਣ ਮੰਨ ਲਓ ਤੁਸੀਂ ਜਿਹੜੇ ਮਿਡਲ ਮਗਰਮੱਛ ਆ ਉਹਨਾਂ ਤੋਂ ਬਚ ਜਾਓਗੇ, ਜਿਹੜੇ ਹੁਣ ਡਬਲ ਬ੍ਰੋਕਰੇਜ ਤੋਂ। ਹੁਣ ਜਿਹੜੀ ਐਵਰੇਜ ਆਪਣੇ ਇਸ ਵੇਲੇ ਯੰਗ ਜਨਰੇਸ਼ਨ ਜਿੰਨੇ ਮੁੰਡੇ ਆ ਉਹ ਸਾਰੇ ਬਾਈ ਸੈਲਫ ਲੋਡ ਚੱਕਦੇ ਆ, ਡਿਫਰੈਂਟ ਬ੍ਰੋਕਰਾਂ ਤੋਂ ਚੱਕਦੇ ਆ ਜੀ। ਤੇ ਤਕਰੀਬਨ ਮੋਸਟਲੀ ਸਾਰਿਆਂ ਕੋਲ ਡਾਟ ਹੈਗੀ ਆ। ਤੇ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਥੋੜੀ ਬਹੁਤੀ ਉਹਨਾਂ ਨੂੰ ਪ੍ਰੋਬਲਮ ਆਉਣੀ ਜਿਹੜੇ ਜਿੱਦਾਂ ਵੀ ਮੇਰੇ ਕਹਿਣ ਦਾ ਮਤਲਬ ਜਿਹੜੇ ਨਹੀਂ ਕੁਝ ਕਰ ਸਕਦੇ ਭਾਜੀ, ਕਈਆਂ ਆਪਣੇ ਹੈਗੇ ਬੰਦੇ ਜਿਹੜੇ ਜਿਹਨਾਂ ਨੂੰ ਚਲੋ ਮੁਸ਼ਕਲ ਆਉਂਦੀ ਹੈ ਵਗੈਰਾ। ਹਾਂਜੀ, ਤੇ ਉਹਦੇ ਜਿਹੜੇ ਹੁਣ ਆਪਣੀ ਜਿੰਨੇ ਆਪਣੇ ਇਸ ਵੇਲੇ ਪੜ੍ਹੇ ਲਿਖੇ ਮੁੰਡੇ ਸਾਰੇ ਉਹ ਬਾਈ ਸੈਲਫ ਲੋਡ ਚੱਕਦੇ ਆ। ਜੀ, ਥੈਂਕ ਯੂ ਓਮਕਾਰ ਜੀ। ਬਿਲਕੁਲ ਸਹੀ ਗੱਲ। ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੋਈ ਵੱਡਾ ਇਸ਼ੂ ਨਹੀਂ ਹੈਗਾ, ਕੋਈ ਵੱਡੀ ਪ੍ਰੋਬਲਮ ਨਹੀਂ ਹੈ। ਮੇਰੇ ਖਿਆਲ ਦੇ ਵਿੱਚ ਇਸ ਲਾਅ ਦੇ ਨਾਲ ਇੱਕ ਚੀਜ਼ ਸਾਬਤ ਹੋ ਜਾਂਦੀ ਆ ਕਿ ਹਰ ਇੱਕ ਨੂੰ ਆਪਣਾ ਭਲਾ ਸੋਚਣ ਦਾ ਮੌਕਾ ਦਿੱਤਾ ਗਿਆ ਹੈ ਕਿ ਆਪ ਦਾ ਵਧੀਆ ਸੋਚੋ। ਜੇ ਤੁਸੀਂ ਕਿਤੇ ਸਟੱਕ ਹੈਗੇ ਆ, ਕਿਉਂਕਿ ਇਸ ਗੱਲ ਨੂੰ ਇਹ ਸੋਚ ਕੇ ਰੱਖਿਓ ਕਿ ਇਹ ਲਾਅ ਜਿਹੜਾ ਬਣਿਆ ਸੀਗਾ ਉਹ ਉਹਨਾਂ ਲੋਕਾਂ ਲਈ ਬਣਿਆ ਸੀ ਜਿਹੜੇ ਬੁਰੀ ਤਰ੍ਹਾਂ ਲੀਜ਼ਾਂ ਦੇ ਵਿੱਚ ਸਟੱਕ ਸੀਗੇ, ਜਿਹੜੇ ਬੁਰੀ ਤਰ੍ਹਾਂ ਜਿਨ੍ਹਾਂ ਦਾ ਬਹੁਤ ਨਜਾਇਜ਼ ਫਾਇਦਾ ਚੱਕਿਆ ਜਾ ਰਿਹਾ ਸੀਗਾ, ਜਿਹੜੇ ਬਹੁਤ ਮਤਲਬ ਕਿ ਕਿਸੇ ਵੀ ਉਹਨਾਂ ਕੋਲ ਕੋਈ ਤਰੀਕਾ ਨਹੀਂ ਸੀਗਾ ਕਿਤੋਂ ਕੋਈ ਨਿਕਲਣ ਦਾ। ਸੋ ਇਹ ਉਹਨਾਂ ਕੈਰੀਅਰ ਉਹਨਾਂ ਲੋਕਾਂ ਵਾਸਤੇ ਇਹ ਬਣਾਇਆ ਗਿਆ ਸੀਗਾ। ਪੋਰਟ ਦੇ ਉੱਤੇ ਇਹ ਕੰਮ ਬਹੁਤ ਚੱਲਦਾ ਸੀਗਾ, ਇਹ ਲਾਅ ਬਣੇ ਆ। ਸੋ ਇਹਨਾਂ ਦਾ ਕਹਿੰਦੇ ਹੁੰਦੇ ਆ ਵੀ ਕਿਤੇ ਨਾ ਕਿਤੇ ਜਾ ਕੇ ਹੋਰ ਕਿਤੇ ਜਦੋਂ ਇਫੈਕਟ ਪੈਂਦਾ ਤਾਂ ਸ਼ਾਇਦ ਕਈ ਵਾਰੀ ਕਈਆਂ ਦੇ ਉਹਦੇ ਮਾਇਨੇ ਚੇਂਜ ਹੋ ਜਾਂਦੇ ਆ, ਪਰ ਡੈਫੀਨੇਟਲੀ ਇਹਦੇ ਵਿੱਚ ਕੋਈ ਏਡਾ ਵੱਡਾ ਰੌਲੇ ਵਾਲਾ ਕੰਮ ਨਹੀਂ ਹੈਗਾ। ਪਰ ਹਾਂ, ਜਿਹੜਾ ਬਰਡਨ ਆਫ ਪ੍ਰੂਫ ਆ ਉਹ ਕੈਰੀਅਰ ਤੇ ਆ, ਟਰੱਕਿੰਗ ਕੰਪਨੀ ਦੇ ਉੱਤੇ ਆ। ਔਰ ਟਰੱਕਿੰਗ ਕੰਪਨੀ ਨੂੰ ਆਪਣਾ ਜਿਹੜਾ ਬਿਜ਼ਨਸ ਮਾਡਲ ਆ ਉਹਦੇ ਤੇ ਸੋਚਣ ਵਿਚਾਰਨ ਦੀ ਲੋੜ ਹੈਗੀ ਆ ਕਿ ਉਹਨਾਂ ਨੇ ਬਿਜ਼ਨਸ ਮਾਡਲ ਕਿਵੇਂ ਦਾ ਚਲਾਉਣਾ ਹੈਗਾ, ਕੀ ਕਰਨਾ ਹੈਗਾ। ਕਿ ਤੁਸੀਂ ਇਸ ਵੇਲੇ ਜੇ ਇਸ ਤਰ੍ਹਾਂ ਦਾ ਲਾਅ ਆਇਆ ਹੈਗਾ ਇਹਨੂੰ ਦੇਖ ਕੇ ਤੇ ਤੁਸੀਂ ਇੰਸਟੈਡ ਆਫ ਓਨਰ ਆਪਰੇਟਰ ਤੁਸੀਂ ਆਪਣੀ ਫਲੀਟ ਜਿਹੜੀ ਆ ਉਹ ਵੱਡੀ ਕਰਨ ਦੀ ਸੋਚੋ। ਆਪਣੀ ਫਲੀਟ ਨੂੰ ਜਿਹੜਾ ਆ ਉਹ W2 ਕੰਪਲਾਇੰਸ ਕਰੋ ਤਾਂ ਕਿ ਤੁਸੀਂ ਪ੍ਰੋਪਰ ਢੰਗ ਦੇ ਨਾਲ ਜਿਹੜੀ ਆਪਣੀ ਟਰੱਕਿੰਗ ਕੰਪਨੀ ਆ ਸੋਲਿਡ ਬਣਾ ਕੇ ਚਲਾ ਸਕੋ।
ਜੀ ਸੋ ਰਮਨ ਜੀ ਜਿੱਦਾਂ ਹੁਣ ਡਬਲ ਬ੍ਰੋਕਰੇਜ ਇਸ 'ਚ ਗੱਲ ਆਉਂਦੀ ਆ ਚਲੋ ਆਈਡਲ ਸਿਚੁਏਸ਼ਨ 'ਚ ਮੰਨ ਲਓ ਟਰੱਕਰ ਦੇ ਓਨਰ ਆਪਰੇਟਰ ਦੇ ਹਿੱਤ ਦੀ ਜੇ ਹੋਵੇ ਤੇ ਕਹਿੰਦੇ ਵੀ ਡਬਲ ਬ੍ਰੋਕਰੇਜ ਚਲੇ ਜਾਂਦੀ ਆ ਕੀ ਉਹ ਨਿਕਲਣ ਦੇ ਨਾਲ ਜਿਹੜੇ ਲੋਡਾਂ ਦੇ ਰੇਟ ਆ ਉਹ ਵੀ ਬੈਟਰ ਹੁੰਦੇ ਆ? ਦੇਖੋ ਜੀ ਇੱਥੇ ਅਸੀਂ ਇੱਕ ਗੱਲ ਕਰਦੇ ਹਾਂ ਕਿ ਤੁਸੀਂ ਜਦੋਂ ਕਿਸੇ ਟਰੱਕਿੰਗ ਕੰਪਨੀ ਦੇ ਕੋਲ ਕੰਮ ਕਰਦੇ ਹੈਗੇ ਆ ਠੀਕ ਆ ਉਹ ਟਰੱਕਿੰਗ ਕੰਪਨੀ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਬਹੁਤ ਵਧੀਆ ਕੰਮ ਕਰਦੀ ਆ ਉਹ ਆਪਣੇ ਹਿਸਾਬ ਨਾਲ ਬਹੁਤ ਵਧੀਆ ਲੋਡ ਲੈਂਦੀ ਆ ਲੈ ਕੇ ਆਪਣਾ ਉਹ ਕੱਟ ਰੱਖ ਕੇ ਤੁਹਾਨੂੰ ਲੋਡ ਦਿੰਦੀ ਆ ਤੁਸੀਂ ਇੱਕ ਸੈੱਟ ਜੇ ਤਰੀਕੇ ਦੇ ਨਾਲ ਤੁਰੇ ਜਾਂਦੇ ਆ। ਹੁਣ ਜਦੋਂ ਤੁਸੀਂ ਬਾਹਰ ਨਿਕਲ ਕੇ ਓਪਨ ਮਾਰਕੀਟ 'ਚ ਜਾਣਾ ਆ ਤੇ ਤੁਹਾਨੂੰ ਐਟਲੀਸਟ ਆਪਣੇ ਬਿਜ਼ਨਸ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਕਿ ਤੁਹਾਡਾ ਬਿਜ਼ਨਸ ਮਾਡਲ ਕੀ ਆ ਤੁਹਾਡੇ ਖਰਚੇ ਐਕਚੁਅਲ ਦੇ ਵਿੱਚ ਕੀ ਆ। ਜਦੋਂ ਤੁਸੀਂ ਬ੍ਰੋਕਰ ਕੋਲ ਜਾ ਕੇ ਲੋਡ ਲੈਣਾ ਹੈਗਾ ਤੁਹਾਨੂੰ ਆਪਣੇ ਆਪ ਨੂੰ ਪੂਰਾ ਐਜੂਕੇਟ ਕਰਨਾ ਪੈਣਾ ਕਿ ਅਸੀਂ ਬ੍ਰੋਕਰ ਕੋਲੋਂ ਰੇਟ ਕੀ ਲੈਣਾ ਹੈਗਾ ਅਸੀਂ ਬ੍ਰੋਕਰ ਨੂੰ ਕੀ ਕਹਿਣਾ ਹੈਗਾ ਔਰ ਉਹ ਤਾਂ ਹੀ ਤੁਸੀਂ ਕਹਿ ਸਕਦੇ ਆ ਬ੍ਰੋਕਰ ਨੂੰ ਨਾ ਕਿ ਤੁਸੀਂ ਆਪਣੇ ਗੁਆਂਢੀ ਨੂੰ ਪੁੱਛ ਅੱਜ ਕਿੰਨਾ ਰੇਟ ਚੱਲਦਾ ਆ ਬਲਕਿ ਤੁਸੀਂ ਆਪਣੇ ਖਰਚੇ ਦੇਖੋ ਆਪਣੀ ਬਿਜ਼ਨਸ ਨੂੰ ਦੇਖੋ ਤੁਸੀਂ ਕੀ ਕਰ ਰਹੇ ਆ ਕਿੱਦਾਂ ਕਿਉਂ ਇਸ ਬਿਜ਼ਨਸ 'ਚ ਆਏ ਆ ਤੇ ਉਹਨੂੰ ਦੇਖ ਕੇ ਤੁਸੀਂ ਜਿਹੜਾ ਲੋਡ ਦਾ ਰੇਟ ਹੈਗਾ ਉਹ ਲੈਣਾ ਹੈਗਾ। ਸੋ ਤੁਹਾਨੂੰ ਹੁਣ ਲੋਕਾਂ ਨੂੰ ਹਰ ਇੱਕ ਨੂੰ ਆਪਣੇ ਆਪ ਨੂੰ ਬਹੁਤ ਐਜੂਕੇਟ ਕਰਨਾ ਪੈਣਾ ਕਿ ਇਸ ਮਾਰਕੀਟ ਦੇ ਵਿੱਚ ਕਿੱਦਾਂ ਤੁਸੀਂ ਵਿਚਰਨਾ ਹੈਗਾ। ਜੀ 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 ਆਪਣੇ ਅਗਲੇ ਕਾਲਰ ਨੇ ਸੇਵਾ ਸਿੰਘ। ਹੈਲੋ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਜੀ ਜਿੱਦਾਂ ਆਪਾਂ ਓਨਰ ਆਪਰੇਟਰ ਆ ਜੀ ਤੇ ਸੈਲਫ ਲੋਡ ਚੱਕਦੇ ਆ ਉਹ ਸੈਲਫ ਲੋਡ ਕਰਕੇ ਜਿਹੜਾ ਡੈਟ ਤੋਂ ਆਪਾਂ ਚੱਕਦੇ ਆ ਤੇ ਗੱਲ ਕਰਕੇ ਬ੍ਰੋਕਰ ਦੇ ਨਾਲ ਤੇ ਉਹ ਬ੍ਰੋਕਰ ਬਹੁਤ ਹੀ ਡਾਊਨ ਰੇਟ ਦਿੰਦੇ ਆ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਚੱਲ ਜਾਂਦਾ ਉੱਥੇ ਉਹ ਕੰਪੀਟੀਸ਼ਨ ਕਰਕੇ ਸਾਨੂੰ ਮੈਨੂੰ ਜਿਸ ਤਰ੍ਹਾਂ ਲੱਗਦਾ ਕਿ ਸਾਨੂੰ ਬਹੁਤ ਜ਼ਿਆਦਾ ਘੱਟ ਰੇਟ ਮਿਲੂਗਾ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਜਾਣਾ ਕਿਉਂਕਿ ਲੋਕਾਂ ਨੇ ਰਨ ਕਰਨੇ ਆ ਟਰੱਕ ਸਟੱਕ ਕਰਕੇ ਘਰੇ ਖਿਲਾਰ ਕੇ ਤਾਂ ਰੱਖਣੇ ਨਹੀਂ ਕਿਸੇ ਨੇ ਵੀ ਤੇ ਉਹੀ ਗੱਲ ਆ ਵੀ ਜੇ ਚਲਾਣੇ ਆ ਤੇ ਉਹਨਾਂ ਨੇ ਕੰਪੀਟੀਸ਼ਨ ਦੇ ਵਿੱਚ ਲੋਡ ਆਲਰੇਡੀ ਬਹੁਤ ਲੋ ਰੇਟ ਦੇ ਉੱਤੇ ਚੱਕੇ ਜਾ ਰਹੇ ਆ ਇਹੀ ਕੰਪਨੀਆਂ ਮਤਲਬ ਕਿ ਜਿਹੜੇ ਡੈਟ ਤੋਂ ਲੋਡ ਚੱਕਦੀਆਂ ਆਪਣੇ ਆਪ ਸੋ ਇਹਦਾ ਕੋਈ ਇਫੈਕਟ ਪਊਗਾ ਜੀ? ਦੇਖੋ ਜੀ ਮੈਂ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਅਜੇ ਹੁਣੇ ਦੇ ਕੇ ਹਟਿਆ ਕਿ ਇਹਦੇ ਵਿੱਚ ਜੇ ਤੁਹਾਨੂੰ ਐਜੂਕੇਟ ਹੈਗੇ ਆ ਤੁਹਾਡਾ ਜਿਹੜਾ ਟਰੱਕ ਹੈਗਾ ਤੁਸੀਂ ਜਿਹੜਾ ਕੰਮ ਕਰਦੇ ਹੈਗੇ ਆ ਤੁਹਾਨੂੰ ਪਤਾ ਵੀ ਤੁਹਾਡੀ ਕਾਸਟ ਅੱਜ ਦੀ ਜਿਹੜੀ ਆ ਉਹ $2.25 ਦੀ ਆ ਤੇ ਤੁਸੀਂ ਜੇ $2.15 ਨੂੰ ਲੋਡ ਚੁੱਕ ਕੇ ਜਾ ਰਹੇ ਆ ਤਾਂ ਫਿਰ ਤੁਹਾਨੂੰ ਮਤਲਬ ਕੌਣ ਰੋਕ ਸਕਦਾ ਮਤਲਬ ਕਿ ਡਾਊਨਫਾਲ ਦੇ ਤੋਂ ਕੰਪੀਟੀਸ਼ਨ ਤੋਂ ਕੌਣ ਰੋਕ ਸਕਦਾ ਹੈਗਾ ਜੇ ਤੁਹਾਨੂੰ ਉਹ ਚੀਜ਼ ਦਾ ਪਤਾ ਹੀ ਨਹੀਂਗਾ ਕਿ ਮੇਰੀ ਕਾਸਟ ਜਿਹੜੀ 225 ਹੈਗੀ ਆ ਤੇ ਤੁਸੀਂ 215 ਤੇ ਲੋਡ ਚੱਕੀ ਜਾਂਦੇ ਆ ਮਤਲਬ ਕਿ ਲੋਕੀ ਕਰੀ ਜਾਂਦੇ ਆ ਜਿਹੜੀ ਗੱਲ ਤੁਸੀਂ ਕਹੀ ਆ ਬਿਲਕੁਲ ਸੱਚੀ ਹੈਗੀ ਆ ਉਹ ਤਾਂ ਚੈੱਕ ਕਰਦੇ ਪਏ ਆ ਤਾਂ ਦੋ ਰੇਟ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਆਪਣੀ ਖੁਦ ਦੀ ਕਾਸਟ ਹੀ ਨਹੀਂ ਪਤਾ ਹੈਗੀ ਕਿ ਸਾਡੀ ਟਰੱਕ ਨੂੰ ਰਨ ਕਰਨ ਦੀ ਕਾਸਟ ਕੀ ਆ ਠੀਕ ਹੈ ਨਾ। ਇਸੇ ਕਰਕੇ ਅਸੀਂ ਸਾਰਿਆਂ ਦੀ ਹੈਲਪ ਦੇ ਵਾਸਤੇ ਜਿਹੜਾ ਆਹ ਕੈਲਕੂਲੇਟਰ ਬਣਾਇਆ ਹੈਗਾ ਪਲੀਜ਼ ਇਹਨੂੰ ਜ਼ਰੂਰ ਯੂਜ਼ ਕਰੋ mytruckingcalculator.com ਤੇ ਜਾ ਕੇ ਸਿੰਪਲ ਜਿਹਾ ਕੈਲਕੂਲੇਟਰ ਹੈ ਉਹ 'ਚ ਆਪਣੇ ਸਾਰੇ ਖਰਚੇ ਪਾਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਪਰ ਮਾਈਲ ਕਿੰਨਾ ਬਣਾ ਰਹੇ ਆ ਪਰ ਮਾਈਲ ਤੁਹਾਡਾ ਖਰਚਾ ਕੀ ਆ। ਸੋ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰਲੀ ਪਤਾ ਲੱਗ ਜਾਊਗੀ ਜਦੋਂ ਤੁਹਾਨੂੰ ਕਲੀਅਰਲੀ ਪਤਾ ਹੋਊਗਾ ਜੇ ਦੇਖੋ ਨਾ ਜੇ ਕਿਸੇ ਕੋਲ ਚੀਜ਼ ਰਾਜਕਰਨ ਹੈਗੀ ਆ $5 ਦੀ ਚੀਜ਼ ਉਹਦੀ ਕਾਸਟ ਆ ਤੇ ਉਹ 4.5 ਦੀ ਵੇਚੂਗਾ ਤੇ ਕਿੰਨੇ ਦਿਨ ਵੇਚ ਲੂਗਾ ਠੀਕ ਹੈ ਨਾ। ਅਸੀਂ ਇਹ ਕਹਿੰਦੇ ਆ ਵੀ ਇੰਡਸਟਰੀ ਨੂੰ ਸਮਝੋ ਤੇ ਆਪਣੇ ਖਰਚਿਆਂ ਨੂੰ ਸਮਝੋ ਠੀਕ ਹੈ ਤਾਂ ਤੁਸੀਂ ਜਾ ਕੇ ਸਹੀ ਡਿਸੀਜਨ ਬਣਾਓਗੇ। ਜੇ ਉਸ ਤੋਂ ਬਾਅਦ ਵੀ ਤੁਸੀਂ ਗਲਤ ਡਿਸੀਜਨ ਬਣਾਉਣੇ ਆ ਫਿਰ ਤਾਂ ਕੋਈ ਵੀ ਨਹੀਂ ਕੁਝ ਕਰ ਸਕਦਾ ਜਿੰਨਾ ਮਰਜ਼ੀ ਕੋਈ ਕਰ ਲਵੇ। ਜੀ ਜੀ ਬਿਲਕੁਲ ਥੈਂਕ ਯੂ ਜੀ ਕਾਲ ਲਈ। ਅਗਲੇ ਕਾਲਰ ਸੋਹੀ ਜੀ। ਸਤਿ ਸ਼੍ਰੀ ਅਕਾਲ ਤਿੰਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨਵੀਰ ਜੀ ਸੋਹੀ ਬੋਲਦਾ ਸੀ ਟੈਕਸਸ ਤੋਂ। ਮੇਰਾ ਸਵਾਲ ਇਹ ਸੀਗਾ ਕਿ ਸਾਡੇ ਟੈਕਸਸ ਤੋਂ ਕਈ ਆਪਣੇ ਪੰਜਾਬੀ ਬੰਦੇ ਨਿਊਯਾਰਕ ਦਾ ਲੋਡ ਚੱਕਦੇ ਨੇ ਤੇ ਉੱਥੋਂ ਨਿਊਯਾਰਕ ਤੋਂ ਵਾਪਸੀ ਦੇ ਵੇਲੇ ਦਾ ਲੋਡ ਚੱਕਣ ਵੇਲੇ ਉਹ ਜਿਹੜੀ ਫਰੇਟ ਉਹਨਾਂ ਨੂੰ ਮਿਲਿਆ ਹੁੰਦਾ ਇੱਕ ਮਤਲਬ ਜਿੱਦਾਂ ਆਪਾਂ ਨਿਊਯਾਰਕ ਤੋਂ ਲੋਡ ਚੱਕਿਆ ਟੈਕਸਸ ਦਾ ਉਹ ਨਾਲ ਇੱਕ ਹੋਰ ਲੋਡ ਚੱਕ ਲੈਂਦੇ ਆ ਮਤਲਬ ਜਿਹੜੀ ਆਪਾਂ ਜਿੱਥੋਂ ਸ਼ਿਪਰ ਨੇ ਲੋਡ ਦਿੱਤਾ ਉਹਨਾਂ ਨੇ ਸੀਲ ਲਾਤੀ ਪਲਾਸਟਿਕ ਦੀ ਉਹ ਕੀ ਕਰਦੇ ਆ ਪਲਾਸਟਿਕ ਦੀ ਸੀਲ ਨੂੰ ਖਿੱਚ ਲੈਂਦੇ ਨੇ ਤੇ 3-4 ਜੇ ਪਾਇਲਟ ਕਿਸੇ ਹੋਰ ਦੇ ਰੱਖ ਲੈਂਦੇ ਨੇ ਰਸਤੇ ਚੋਂ ਤੇ ਉਹ ਸੀਲ ਨੂੰ ਫੇਰ ਫੈਵੀਕੁਇਕ ਦੇ ਨਾਲ ਲਾ ਕੇ ਵਾਪਸ ਲੈ ਆਉਂਦੇ ਨੇ। ਕੀ ਇਹ ਲੀਗਲ ਆ? ਇਹ ਡਰਾਈਵਰਾਂ ਨੂੰ ਉਹ ਜੇ ਡਰਾਈਵਰ ਕਹਿੰਦਾ ਵੀ ਮੈਂ ਨਹੀਂ ਚੱਕਣਾ ਹਨਾ ਤਾਂ ਉਹ ਡਰਾਈਵਰਾਂ ਨੂੰ ਮਤਲਬ ਪੁਸ਼ ਕਰਦੇ ਆ ਵੀ ਨਹੀਂ ਤੂੰ ਲੈ ਕੇ ਆ। ਨਹੀਂ ਜੀ ਲੀਗਲ ਨਹੀਂ ਹੈਗਾ ਨਹੀਂ ਜੀ ਬਿਲਕੁਲ ਨਹੀਂ। ਜਿਹੜੀ ਤੁਹਾਡੀ ਸੁਣਿਓ ਜੀ ਸੁਣਿਓ
ਜੀ ਰਮਨ ਜੀ, ਮੈਂ ਕਿਹਾ ਜੀ Hello, ਇਹ ਰਮਨ ਜੀ। ਲੀਗਲ ਨਹੀਂ ਹੈ। ਇਹ ਤੁਹਾਡੀ ਸੀਲ ਜਿਹੜਾ ਜਦੋਂ ਸ਼ਿਪਰ ਤੁਹਾਡੀ ਸੀਲ ਲਾਉਂਦਾ ਹੈਗਾ, ਇਹ LTL ਦਾ ਕੰਮ ਹੈਗਾ, ਜਿਹੜਾ ਤੁਸੀਂ ਕਹਿ ਰਹੇ ਲੈਸ ਦੈਨ ਟਰੱਕ ਲੋਡ, ਇਹ LTL ਦਾ ਕੰਮ ਹੈਗਾ, ਜਿਹਦੇ ਵਿੱਚ ਕੀ ਤੁਸੀਂ ਮਲਟੀਪਲ ਪਿਕਸ ਕਰ ਸਕਦੇ ਆ। ਉੱਥੇ ਜਿਹੜਾ ਸ਼ਿਪਰ ਹੈਗਾ, ਰਿਸੀਵਰ ਹੈਗਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਇਸ ਟਰੱਕ ਦੇ ਵਿੱਚ ਮਲਟੀਪਲ ਪਿਕਸ ਕਰਕੇ ਲੈ ਕੇ ਜਾ ਰਹੇ ਆ। ਹੋ ਸਕਦਾ ਉਹਦੇ ਵਿੱਚ ਕੋਈ ਇਦਾਂ ਦਾ ਪ੍ਰੋਡਕਟ ਹੋਵੇ ਜਿਹੜਾ ਦੂਜੇ ਪ੍ਰੋਡਕਟ ਨਾਲ ਜਾ ਨਹੀਂ ਸਕਦਾ। ਸੋ ਕੱਲ ਨੂੰ ਇਦਾਂ ਦੀ ਇਸ਼ੂ ਦੇ ਵਿੱਚ ਆਣ ਕੇ ਬੜੀਆਂ ਵੱਡੀਆਂ ਮੁਸੀਬਤਾਂ ਖੜੀਆਂ ਹੋ ਸਕਦੀਆਂ, ਬੜੀਆਂ ਵੱਡੀਆਂ ਲਾਸੂਟ ਖੜੇ ਹੋ ਸਕਦੇ ਆ। ਸੋ ਜਿਹੜਾ ਡਰਾਈਵਰ ਹੈਗਾ ਆ, ਡਰਾਈਵਰ ਡੈਫੀਨੇਟਲੀ ਸੀਲ ਜੇ ਉਹ ਤੋੜ ਕੇ ਵਿੱਚ ਰੱਖਦੇ ਹੈਗੇ ਆ ਤਾਂ ਡਰਾਈਵਰ ਉਹਨੂੰ ਡਿਨਾਈ ਕਰ ਸਕਦਾ ਹੈਗਾ, ਕਿਉਂਕਿ ਉਹ ਅਗੇਂਸਟ ਦਾ ਲਾਅ ਹੈਗਾ ਆ, ਅਗੇਂਸਟ ਦਾ ਸ਼ਿਪਰ ਪਾਲਿਸੀ ਹੈਗਾ, ਰਿਸੀਵਰ ਪਾਲਿਸੀ ਦੇ ਅਗੇਂਸਟ ਹੈਗਾ। ਸੋ ਤੁਸੀਂ ਜਿਹੜਾ ਕੰਮ ਕਰਦੇ ਹੈਗੇ ਆ, ਤੁਸੀਂ ਜਿਹੜੀ ਕਨਫਰਮੇਸ਼ਨ ਸਾਈਨ ਕੀਤੀ ਆ, ਜਿਹੜਾ ਬ੍ਰੋਕਰ ਦਾ ਕੰਟਰੈਕਟ ਸਾਈਨ ਕੀਤਾ ਆ, ਉਹਨਾਂ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੁੰਦੀਆਂ ਕਿ ਤੁਸੀਂ ਐਜ਼ ਪਰ ਬ੍ਰੋਕਰ ਕੰਡੀਸ਼ਨ, ਐਜ਼ ਪਰ ਕੈਰੀਅਰ ਆਪਣੀ ਸ਼ਿਪਰ ਕੰਡੀਸ਼ਨ ਤੁਸੀਂ ਚੱਲਣਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਇੱਕ ਚੀਪ ਜਿਹੜੀ ਤਰੀਕਾ ਹੈਗਾ ਟੂ ਮੇਕ ਲਿਟਲ ਬਿਟ ਮੋਰ ਮਨੀ। ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ, ਪਰ ਇਹ ਲੀਗਲ ਨਹੀਂ ਹੈਗਾ, ਕਿਉਂਕਿ ਜਦੋਂ ਤੁਹਾਨੂੰ ਕੋਈ ਲੋਡ ਦੇ ਰਿਹਾ ਹੈਗਾ, ਚਾਹੇ ਉਹ 10 ਪੈਲਟ ਰੱਖੇ, ਜੋ ਤੁਹਾਨੂੰ ਉਹ ਫੁੱਲ ਰੇਟ ਦੇ ਰਿਹਾ ਹੈਗਾ ਔਰ ਤੁਸੀਂ ਉਹ ਰੇਟ ਤੇ ਐਗਰੀ ਕਰਦੇ ਆ, ਤੇ ਤੁਹਾਨੂੰ ਉਹ 10 ਪੈਲਟਾਂ ਦੇ ਨਾਲ ਹੀ ਆਉਣਾ ਪੈਂਦਾ। ਇਹ ਕੋਈ ਮਤਲਬ ਕਿ ਇਹ ਜਿਹੜੀ ਬਿਜ਼ਨਸ ਪ੍ਰੈਕਟਿਸ ਹੈਗੀ ਆ ਬਹੁਤ ਮਾੜੀ ਹੈਗੀ ਆ, ਪਰ ਇਹ LTL ਦਾ ਕੰਮ ਹੈਗਾ। LTL ਵਾਲੀਆਂ ਜਿਹੜੀਆਂ ਕੰਪਨੀਆਂ ਮਲਟੀਪਲ ਪਿਕ ਕਰ ਰਹੀਆਂ, ਮਲਟੀਪਲ ਡ੍ਰੌਪ ਕਰਦੀਆਂ, ਉਹ ਇਦਾਂ ਦਾ ਕੰਮ ਕਰਦੀਆਂ ਔਰ ਉਹ ਲੀਗਲਾਈਜ਼ ਹੁੰਦਾ। ਜੀ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਹੈ, ਅਸੀਂ ਪੋਰਟ ਆਫ ਓਕਲੈਂਡ ਤੇ ਕੰਮ ਕਰਦੇ ਹਾਂ। ਸੋ ਜਿੱਦਾਂ ਆਪਾਂ ਗੱਲ ਕਰਦੇ AB5 ਔਨ ਕਰਕੇ, ਜਿੱਦਾਂ ਲੌਂਗ ਹੌਲ ਆਪਾਂ ਕਰਦੇ, ਉਹਦੇ ਤੇ ਡੈਟ ਹੈਗਾ ਨਾ, ਬਹੁਤ ਈਜ਼ੀ ਕੰਮ ਆ। ਬ੍ਰੋਕਰ ਨੂੰ ਕਿਸੇ ਨੇ ਪੋਸਟ ਕੀਤਾ ਤੇ ਬ੍ਰੋਕਰ ਨੂੰ ਕਾਲ ਕੀਤੀ, ਸਾਨੂੰ ਲੋਡ ਮਿਲ ਗਿਆ ਨਾ। ਸੋ ਪੋਰਟ ਦੇ ਵਿੱਚ ਤੁਹਾਨੂੰ ਪਤਾ ਹੋਣਾ ਵੀ ਜਿੱਦਾਂ ਇਹ ਹਰੇਕ ਲਈ ਕੰਮ ਹੈ ਨਹੀਂ ਨਾ ਹੀ ਕੋਈ ਲੋਡ ਬੋਰਡ ਆ ਤੇ ਨਾ ਹੀ ਆਪਾਂ ਕਿਸੇ ਨੂੰ ਕਾਲ ਕਰਕੇ ਲੋਡ ਲੈ ਸਕਦੇ ਹਾਂ। ਹੁਣ ਜੇ ਪੋਰਟ ਦੇ ਵਿੱਚ ਲੋਡ ਲੈਣਾ ਵੀ, ਤੁਹਾਨੂੰ ਕਿੰਨੀ ਜਗ੍ਹਾ ਤੋਂ ਸਰਟੀਫਾਈਡ ਹੋਣਾ ਪੈਂਦਾ, UII ਕਰਨਾ ਪੈਂਦਾ, ਚੈਸੀ ਵਾਲਿਆਂ ਨੂੰ ਲੀਜ਼ ਤੇ ਦੇਣੇ ਪੈਂਦੇ ਪੈਸੇ ਉਹਨਾਂ ਨੂੰ। ਫਿਰ ਓਕਲੈਂਡ ਪੋਰਟ ਦੇ ਵਿੱਚ ਸਪੋਟਾਂ $700 ਦੀ ਇੱਕ ਪਾਰਕਿੰਗ ਸਪੋਟ ਹੈ, ਬਿਨਾਂ ਪਾਰਕਿੰਗ ਤੋਂ ਤੁਸੀਂ ਕੰਮ ਵੀ ਨਹੀਂ ਕਰ ਸਕਦੇ ਨਾ। ਸੋ ਹੁਣ ਜਿਹੜਾ ਬੰਦਾ ਤਾਂ ਕਰ ਸਕਦਾ ਉਹ ਤਾਂ ਕਰ ਲੂਗਾ। ਹੁਣ ਹਰੇਕ ਕੋਈ ਪੋਰਟ ਦੇ ਵਿੱਚ ਤਾਂ ਨਹੀਂ ਕਰ ਸਕਦਾ ਨਾ ਇਹ ਵੀ ਡਾਇਰੈਕਟ। ਹੁਣ ਬ੍ਰੋਕਰ ਤੁਹਾਨੂੰ ਇੱਕ ਲੋਡ ਵੀ ਨਹੀਂ ਇਕੱਲਾ ਦਿੰਦਾ, ਸਪੈਸ਼ਲੀ ਲੋਕਲ ਦੇ ਵਿੱਚ ਇੰਨੀ ਤੁਹਾਡੇ ਕੋਲ ਚੋਇਸ ਵੀ ਹੈ ਨਹੀਂ। ਸੋ ਪੋਰਟ ਤੇ ਕੰਮ ਕਿੱਦਾਂ ਚੱਲੂਗਾ? ਪੋਰਟ ਤੇ ਜੀ ਬਿਜ਼ਨਸ ਮਾਡਲ ਚੇਂਜ ਹੋਊਗਾ। ਬਿਜ਼ਨਸ ਮਾਡਲ ਜਿਹੜਾ ਹੈਗਾ, ਜਿੱਦਾਂ ਹੁਣ ਬੇ ਏਰੀਆ ਦੇ ਵਿੱਚ ਜਿਹੜੇ ਮਿੱਟੀ ਵਾਲੇ ਟਰੱਕ ਆ ਜਾਂ ਜਿਹੜੇ ਦੂਜੇ ਡੰਪ ਟਰੱਕ ਹੈਗੇ ਆ, ਉਹਨਾਂ ਦੇ ਵਿੱਚ ਆਵਰਲੀ ਰੇਟ ਤੈਅ ਹੋਇਆ ਸੀਗਾ। ਇਹ ਆਪਾਂ ਲਾਸਟ ਪਿਛਲੇ 2-3 ਸਾਲਾਂ 'ਚ ਆਪਾਂ ਗੱਲਾਂ ਬਾਤਾਂ ਰਾਜਕਰਨ ਕੀਤੀਆਂ ਸੀਗੀਆਂ ਕਿ 190 ਦਾ ਜਿਹੜਾ ਕਿ ਕਿੰਨਾ ਪਤਾ ਨਹੀਂ ਉਹ ਰੇਟ 1 ਘੰਟੇ ਦਾ ਟਰੱਕ ਤੇ ਡਰਾਈਵਰ ਦਾ ਦੋਨਾਂ ਦਾ ਇਕੱਠਿਆਂ ਦਾ ਰੇਟ ਜਿਹੜਾ ਸੈੱਟ ਹੋਇਆ ਸੀਗਾ। ਔਰ ਉਸ ਤੋਂ ਬਾਅਦ ਪਤਾ ਨਹੀਂ ਕਿ ਆਪਣੇ ਕੋਈ ਕਹਿੰਦਾ ਸੀਗਾ 140 ਦੇ ਕਰੀ ਜਾਂਦੇ, ਕੋਈ ਕਹਿੰਦਾ ਸੀ 90 ਦੇ ਕਰੀ ਜਾਂਦੇ ਆ, ਹੈ ਨਾ, ਵੀ ਜਿਹੜੇ ਵਿਚਲੇ ਪੈਸੇ ਹੈਗੇ ਆ ਉਹ ਜਿਹੜੇ ਕੰਪਨੀਆਂ ਉਹ ਲੈ ਰਹੀਆਂ ਹੈਗੀਆਂ। ਸੋ ਐਨੀਵੇ, ਇਹ ਜਿਹੜਾ ਪੋਰਟ ਦਾ ਹੈਗਾ ਜੀ, ਬਿਜ਼ਨਸ ਮਾਡਲ ਚੇਂਜ ਹੋਣਾ ਹੈਗਾ। ਬਿਜ਼ਨਸ ਮਾਡਲ ਚੇਂਜ ਹੋਊਗਾ, ਉਹਦੇ ਵਿੱਚ ਪ੍ਰੋਪਰ ਢੰਗ ਦੇ ਨਾਲ ਆਵਰਲੀ ਰੇਟ ਜਿਹੜਾ ਉਹ ਅਗਰੀਏਬਲ ਹੋਊਗਾ ਤੇ ਉਹਦੇ ਤੇ ਇਸ ਤਰ੍ਹਾਂ ਕੰਮ ਚੱਲੂਗਾ। ਇਹਦਾ ਬਿਜ਼ਨਸ ਮਾਡਲ ਤੇ ਚੇਂਜ ਹੋਣਾ ਪੈਣਾ। ਸੋ ਬਾਕੀ ਜਿਹੜਾ ਇਸ ਵੇਲੇ ਮਾਡਲ ਹੈਗਾ AB5 ਦੇ ਤਹਿਤ, ਇਹ ਐਕਚੁਅਲੀ ਜਿਹੜੀ ਪ੍ਰੋਬਲਮ ਹੀ ਹੈ ਪੋਰਟ ਤੋਂ ਸ਼ੁਰੂ ਹੋਈ ਸੀ, LA ਪੋਰਟ ਤੋਂ। ਸੋ ਇਸ ਕਰਕੇ ਇਹਦਾ ਜਿਹੜਾ ਮਾਡਲ ਹੈ ਚੇਂਜ ਹੋਣਾ ਹੈ ਬਿਜ਼ਨਸ ਦਾ। ਠੀਕ ਹੈ ਭਾਜੀ, ਇੱਕ ਮੇਰਾ ਕੁਐਸਚਨ ਹੋਰ ਸੀ ਵੀ ਜਿੱਦਾਂ ਹੁਣ ਆਪਾਂ ਪੋਰਟ ਦੇ ਵਿੱਚ ਆਪਾਂ ਕੰਮ ਕਰਦੇ, ਇੱਕ ਬ੍ਰੋਕਰ ਨਾਲ ਕੰਮ ਕਰਦੇ, ਮਤਲਬ ਹਰੇਕ ਨੇ ਆਪਣੀ ਅਥਾਰਟੀ ਲੈ ਲਈ, ਹਰੇਕ ਕੋਈ ਆਪਣਾ ਆਪਣਾ ਕੰਮ ਕਰ ਰਿਹਾ ਹੈ ਨਾ। ਤੇ ਪੋਰਟ ਦੇ ਵਿੱਚ ਆਪਾਂ ਜੇ ਆਪਾਂ ਹੁਣ ਇੱਕ ਦੂਜੇ ਤੋਂ ਓਨਰ ਆਪਰੇਟਰ ਤੋਂ ਅੱਜ ਮੰਨ ਲਓ ਮੇਰੇ ਕੋਲ ਕੰਮ ਹੈ ਨਹੀਂ ਤਾਂ ਮੈਂ ਆਪਣੇ ਫਰੈਂਡ ਤੋਂ ਕੰਮ ਲੈ ਲਿਆ ਤੇ ਉਹ ਕੰਮ ਚੱਲ ਗਿਆ ਹੈ ਨਾ। ਸੋ ਜਦੋਂ ਹੁਣ AB5 ਸੀਗਾ ਨਾ ਇੰਪਲੀਮੈਂਟ ਹੋ ਗਿਆ, ਆਪਾਂ ਕਿਸੇ ਤੋਂ ਲੋਡ ਲੈ ਹੀ ਨਹੀਂ ਸਕਦੇ, ਹਰੇਕ ਕੋਈ ਆਪਣਾ ਹੀ ਕੰਮ ਕਰ ਸਕਦਾ ਹੈ ਨਾ। ਸੋ ਪੋਰਟ ਦੇ ਵਿੱਚ ਤਾਂ ਜੇ ਤੁਹਾਨੂੰ ਅੱਜ ਕੋਈ ਬ੍ਰੋਕਰ ਲੋਡ ਦਿੰਦਾ, ਜੋ ਲੋਡ ਅਵੇਲੇਬਲ ਹੋਣ ਨੂੰ ਕਈ ਵਾਰ 2-2 ਵੀਕ ਲੱਗ ਜਾਂਦੇ ਆ, ਫਿਰ ਕੌਨਸਟੈਂਟ ਕੰਮ ਤਾਂ ਰਹਿਣਾ ਹੀ ਨਹੀਂ। ਜਿਹੜਾ ਬੰਦਾ ਇਕੱਲਾ ਵੀ ਕਰ ਰਿਹਾ ਆ, ਉਹ ਜੇ ਕਿਤੇ ਹੋਰ ਤੋਂ ਆਪਣਾ ਲੈ ਕੇ ਕੰਮ ਚਲਾ ਹੀ ਨਹੀਂ ਸਕਦਾ ਤਾਂ ਫਿਰ ਉਹ ਕੰਮ ਰੈਗੂਲਰ ਕੰਮ ਕਿੱਦਾਂ ਕਰੂਗਾ? ਜੀ ਨਹੀਂ, ਕੰਮ ਦੇਖੋ, ਕੰਮ ਤਾਂ ਚੱਲਦੇ ਰਹਿਣੇ ਆ। ਫਿਰ ਵੇ ਆਫ ਡੂਇੰਗ ਬਿਜ਼ਨਸ ਚੇਂਜ ਹੋ ਜਾਣਾ ਆ, ਠੀਕ ਹੈ ਨਾ, ਤਰੀਕਾ ਚੇਂਜ ਹੋ ਜਾਣਾ ਬਿਜ਼ਨਸ ਕਰਨ ਦਾ। ਕੰਮ ਚੱਲਦੇ ਰਹਿਣੇ, ਕੰਮ ਨਹੀਂ ਖੜੇ ਹੋਣੇ, ਕੰਮ ਤਾਂ ਇੱਦਾਂ ਹੀ ਚੱਲਦੇ ਰਹਿਣੇ। ਪਰ ਇਹਦੇ ਵਿੱਚ ਜਦੋਂ ਹੁਣ ਤੁਸੀਂ ਕਿਸੇ ਕੰਪਨੀ ਦੇ ਨਾਲ ਤੁਹਾਨੂੰ ਐਜ਼ ਅ ਇੰਪਲੋਈ ਉਹਨਾਂ ਨੇ ਕੀਤਾ, ਆਵਰਲੀ ਪੇ ਕਰ ਰਹੇ ਆ, ਠੀਕ ਹੈ ਨਾ, ਆਵਰਲੀ ਪੇ ਕਰਨਾ ਪੈਣਾ। ਸੋ ਇਹਦੇ ਵਿੱਚ ਬਿਜ਼ਨਸ, ਮੈਂ ਅਗੇਨ ਕਹਿ ਰਿਹਾ ਕਿ ਜਦੋਂ ਇਹ ਬਿਜ਼ਨਸ ਮਾਡਲ ਚੇਂਜ ਹੋਣਾ, ਇਹ 'ਚ ਕਈ ਤਰ੍ਹਾਂ ਦੀਆਂ ਉਤਾਰ ਚੜਾਅ ਆਉਣੇ ਆ, ਕਈ ਐਡਜਸਟਮੈਂਟਾਂ ਹੋਣੀਆਂ, ਅਜੇ ਕਈ ਤਰੀਕੇ ਦੇ ਨਾਲ ਇਹਨੂੰ ਉੱਤੇ ਥੱਲੇ ਕੀਤਾ ਜਾਣਾ ਆ, ਤਾਂ ਜਾ ਕੇ ਇਹਦਾ ਫਾਈਨਲ ਫੇਜ਼ ਆਪਾਂ ਨੂੰ ਪਤਾ ਲੱਗਣਾ ਆ। ਪਰ ਡੈਫੀਨੇਟਲੀ ਤੁਹਾਡੀ ਗੱਲ ਵੀ ਸਹੀ ਹੈ, ਕਿਉਂਕਿ ਅਸੀਂ ਸੋ ਯੂਜ਼ ਟੂ ਹੈਗੇ ਆ ਇਸ ਵੇਲੇ ਕਰੰਟ ਸਿਸਟਮ ਦੇ
ਅਸੀਂ ਆਪਣੇ ਆਪ ਨੂੰ ਚੇਂਜ ਕਰਨਾ, ਕੰਪਨੀਆਂ ਵੀ ਕਹਿ ਲਓ, ਓਨਰ ਆਪਰੇਟਰਸ ਵੀ ਕਹਿ ਲਓ, ਆਪਾਂ ਨੂੰ ਬਹੁਤ ਲੱਗਦਾ ਹੈ ਕਿ ਆਪਾਂ ਇਹ ਚੀਜ਼ਾਂ ਨਹੀਂ ਚੇਂਜ ਹੋ ਸਕਦੀਆਂ। ਆਪਾਂ ਕਦੋਂ ਸੋਚਿਆ ਸੀਗਾ 10 ਸਾਲ ਪਹਿਲਾਂ ਕਿ ਇਲੈਕਟ੍ਰੋਨਿਕ ਲੋਡ ਬੋਰਡ ਬਣ ਜਾਣਗੇ? ਕਦੋਂ ਸੋਚਿਆ ਸੀਗਾ ਕਿ ਇਲੈਕਟ੍ਰੋਨਿਕਲੀ ਜਿਹੜੇ ਫੋਨ ਦੇ ਵਿੱਚ ਸਿੱਧੇ ਲੋਡ ਆਇਆ ਕਰਨਗੇ? ਕਦੋਂ ਇਹ ਚੀਜ਼ਾਂ ਸੋਚੀਆਂ ਸੀਗੀਆਂ? ਉਦੋਂ ਅਸੀਂ ਗੱਲਾਂ ਕਰਦੇ ਹੁੰਦੇ ਸੀ ਵੀ ਅਸੀਂ, ਮੈਨੂੰ ਯਾਦ ਆ ਕਿ ਅਸੀਂ ਜਦੋਂ ਪਹਿਲਾਂ ਟਰੱਕਿੰਗ ਦਾ ਕੰਮ ਸ਼ੁਰੂ ਕੀਤਾ ਆ, ਉਦੋਂ ਪੇਜਰ ਦੇ ਉੱਤੇ ਲੋਡ ਆਉਂਦਾ ਹੁੰਦਾ ਸੀਗਾ। ਉਦੋਂ ਜਦੋਂ ਸਾਨੂੰ ਪਤਾ ਲੱਗਾ ਯਾਰ ਉੱਥੇ ਟਰੱਕ ਸਟਾਪ ਤੇ ਖੜੇ ਹੋਣਾ ਤੇ ਉੱਥੇ ਸਕਰੀਨ ਦੇ ਉੱਤੇ ਲੋਡ ਆ ਜਾ ਕਰਨਾ, ਤੇ ਉੱਥੋਂ ਇੱਦਾਂ ਕਿੱਦਾਂ ਆ ਜਾਊਗਾ ਯਾਰ ਸਕਰੀਨ ਤੇ ਲੋਡ, ਮਤਲਬ ਇੱਦਾਂ ਕਿੱਦਾਂ ਪਤਾ ਲੱਗ ਜਾਊਗਾ ਕੌਣ ਕਿੱਥੇ? ਮਤਲਬ ਅਸੀਂ ਫਿਰ ਉਹ ਵੀ ਮਾਹੌਲ ਚੋਂ ਲੰਘੇ ਜਿੱਥੇ ਅਸੀਂ ਟਰੱਕ ਸਟਾਪ ਤੇ ਖੜੇ ਹੋ ਕੇ ਸਕਰੀਨਾਂ ਤੋਂ ਲੋਡ ਦਾ ਨੋਟ ਚੱਕਣਾ, ਉੱਥੋਂ ਫੋਨ ਚੱਕਣਾ, ਫਿਰ ਉਹਨੂੰ ਫੋਨ ਕਰਨਾ ਬ੍ਰੋਕਰ ਨੂੰ। ਕਈ ਇਹ ਜਿਹੜਾ ਟਾਈਮ ਦੇ ਨਾਲ ਚੇਂਜ ਹੋ ਰਿਹਾ ਸਾਰਾ ਕੁਝ, ਔਰ ਚੇਂਜ ਹੋ ਜਾਂਦਾ ਹੁੰਦਾ, ਅਸੀਂ ਅਡਾਪਟ ਵੀ ਕਰ ਲੈਂਦੇ ਹਾਂ, ਪਰ ਟਾਈਮ ਲੱਗ ਜਾਂਦਾ। ਜੀ ਜੀ। ਲਖਬੀਰ ਹੋਠੀ ਹੁਣੀ ਲਿਖਦੇ ਨੇ ਜਿਹੜੇ ਫੇਸਬੁੱਕ ਦੇ ਉੱਤੇ ਵੀ, ਕਹਿੰਦੇ ਵੀ ਬਹੁਤੇ ਬ੍ਰੋਕਰਸ ਦੀਆਂ ਖੁਦ ਵੀ ਟਰੱਕਿੰਗ ਕੰਪਨੀਆਂ ਨੇ। ਇਸ ਨੂੰ ਕਿੱਦਾਂ ਸੌਰਟ ਆਊਟ ਕੀਤਾ ਜਾਊਗਾ ਵੀ ਕਿਹੜਾ ਲੋਡ ਚੱਕਣਾ ਆ, ਕਿਹੜਾ ਜਿਹੜਾ ਉਹ ਨਹੀਂ ਚੱਕਣਾ ਹੈ? ਕਾਫੀ ਕਨਫਿਊਜ਼ਨ ਇਸ ਦੇ ਕਰਕੇ ਹੋਣ ਵਾਲੀ ਹੈ। ਦੇਖੋ ਜੀ, ਮੈਂ ਅੱਗੇ ਸਿੰਪਲ ਜੀ ਗੱਲ ਕੀਤੀ ਹੈ ਕਿ ਇਹ ਜਿਹੜੀ ਟਰੱਕਿੰਗ ਕੰਪਨੀ ਆ, ਬ੍ਰੋਕਰੇਜ ਆ, ਇਹ ਉਹਨਾਂ ਦੀ ਬਰਡਨ ਆਫ ਪ੍ਰੂਫ ਆ। ਇਹ ਉਹਨਾਂ ਦਾ ਹੈਗਾ ਟਰੱਕ ਜਿਹੜਾ ਆਪਣਾ ਲੋਡ ਚੱਕ ਰਿਹਾ ਹੈਗਾ, ਉਹਨੂੰ ਉਹ ਕਿੱਦਾਂ ਕਲਾਸੀਫਾਈ ਕਰਦੇ ਆ, ਠੀਕ ਹੈ ਨਾ? ਉਹਨੂੰ ਕਿਹੜੀ ਉਹਨੂੰ ਐਜ਼ ਅ ਓਨਰ ਆਪਰੇਟਰ ਕਰਦੇ ਆ, ਐਜ਼ ਅ EMPLOYE ਕਰਦੇ? ਇਹ ਕੈਰੀਅਰ ਦੀ ਪ੍ਰੋਬਲਮ ਹੈਗੀ ਆ। ਕੈਰੀਅਰ ਨੇ ਸੋਚਣਾ ਹੈਗਾ। ਇਹ ਓਨਰ ਆਪਰੇਟਰ ਕੀ ਸੋਚੂਗਾ? ਕੀ ਪਤਾ ਉਹ ਹਾਂ ਉਹਨੂੰ ਲੈ ਰਿਹਾ, ਉਹ ਕਹਿ ਰਹੇ ਜੀ ਸਾਡੀ ਬ੍ਰੋਕਰੇਜ ਹੈ, ਠੀਕ ਹੈ ਨਾ, ਸਾਡੀ ਬ੍ਰੋਕਰੇਜ ਹੈ ਜੀ, ਹਾਂ ਉਹ ਆਪਣਾ ਲੋਡ ਚੱਕ ਰਿਹਾ ਬ੍ਰੋਕਰੇਜ ਤੋਂ, ਠੀਕ ਹੈ ਨਾ। ਹੁਣ ਕੈਰੀਅਰ ਨੂੰ ਜਿਹੜਾ ਓਨਰ ਆਪਰੇਟਰ, ਉਹ ਥੋੜੀ ਪਤਾ ਵੀ ਬ੍ਰੋਕਰੇਜ ਸਹੀ ਆ, ਗਲਤ ਆ, ਕੀ ਨਹੀਂ ਗਾ, ਠੀਕ ਹੈ ਨਾ। ਜੇ ਹੁਣ ਉੱਥੇ ਕੈਰੀਅਰ ਦੀ ਇਹ ਰਿਸਪੌਂਸਿਬਿਲਿਟੀ ਬਣ ਜਾਂਦੀ ਆ, ਕੱਲ ਨੂੰ ਜਦੋਂ ਆਡਿਟ ਹੋਣਾ, ਉਹ ਕੈਰੀਅਰ ਦਾ ਹੋਣਾ ਆ। ਪ੍ਰੋਬਲਮ ਜਿਹੜੀ ਆ ਉਹ ਕੈਰੀਅਰ ਨੂੰ ਆਉਣੀ ਆ ਵੀ ਤੁਸੀਂ ਕਿੱਦਾਂ ਇਹਨੂੰ ਓਨਰ ਆਪਰੇਟਰ ਜਿਹੜਾ ਆ ਬਣਾਇਆ, ਜਾਂ ਤੁਸੀਂ ਕਿੱਦਾਂ ਕੀਤਾ, ਤੁਸੀਂ ਲੋਡ ਇੱਧਰੋਂ ਇੱਧਰ ਕੀਤੇ, ਕੀ ਕੀਤਾ? ਉਹ ਸਾਰੀ ਇਸ਼ੂ ਜਿਹੜਾ ਉਹ ਕੈਰੀਅਰ ਦਾ ਆ।